पूरी कौम की लड़ाई है। हम एंटी पुलिस या एंटी गवर्नमेंट नहीं है, बल्कि सिर्फ उन चंद लोगों के खिलाफ है जिन्होंने अपनी तरक्कियों के लिए इंसानियत की सारी हदों को पार कर दिया है। ਇਸ ਮੂਵੀ ਦਾ ਐਮਫੈਸਿਸ ਹੈ ਕਿ ਜਸਵੰਤ ਸਿੰਘ ਖਾਲੜਾ ਦੀ ਕੰਪਲੀਟ ਸਟਰਗਲ ਵਾਜ਼ ਅਗੇਂਸਟ ਫਿਊ ਪੁਲਿਸ ਅਫੀਸ਼ੀਅਲਸ ਔਰ ਉਹਨਾਂ ਦੇ ਇਨਜਸਟਿਸ ਦੇ ਖਿਲਾਫ ਸੀ। ਤੇ ਸਵਾਲ ਪੈਦਾ ਹੁੰਦਾ ਹੈ ਕਿ ਅਗਰ ਇਹ ਸੱਚ ਹੈ ਦੈਨ ਜਸਵੰਤ ਸਿੰਘ ਖਾਲੜਾ ਨੂੰ ਇੰਸਟੈਡ ਆਫ ਇੰਡੀਅਨ ਪਾਰਲੀਮੈਂਟ ਕੈਨੇਡੀਅਨ ਪਾਰਲੀਮੈਂਟ ਵਿੱਚ ਜਾ ਕੇ ਆਪਣਾ ਮੈਸੇਜ ਕਿਉਂ ਦੇਣਾ ਪਿਆ? ਜਿਲੇ ਉਹਨਾਂ ਨੇ ਆਉਣ ਦਾ ਫੈਸਲਾ ਕੀਤਾ, ਕਿਸ ਕਾਰਨ ਕਰਕੇ ਉੱਥੇ ਦੇ ਐਮਪੀਜ਼ ਉਹਨਾਂ ਨੂੰ ਮਨਾ ਕਰ ਰਹੇ ਨੇ ਕਿ ਡੋਂਟ ਗੋ ਇਨਟੂ ਦੈਟ ਸਿਸਟਮ ਬੈਕ, ਇਟ ਵਿਲ ਬੀ ਅ ਥ੍ਰੈਟ ਟੂ ਯੋਰ ਲਾਈਫ। ਜੇ ਇਹ ਲੜਾਈ ਪੁਲਿਸ ਅਫੀਸ਼ੀਅਲਸ ਦੇ ਖਿਲਾਫ ਸੀ ਤੇ ਵਾਟ ਵਾਜ਼ ਦ ਰੋਲ ਆਫ ਇੰਡੀਅਨ ਜੁਡੀਸ਼ਰੀ? ਜਿੱਥੇ ਇੰਨੇ ਇਨਜਸਟਿਸ ਨੂੰ ਜਿਹੜੇ ਹਾਈਲਾਈਟ ਕੀਤਾ ਗਿਆ ਕੋਰਟ ਦੇ ਵਿੱਚ, ਕੋਰਟ ਨੂੰ ਸੋ ਮੋਟੋ ਨੋਟਿਸ ਲੈ ਕੇ ਸੈਲਫ ਇਨੀਸ਼ੀਏਟਿਵ ਤੇ ਜਸਟਿਸ ਦੇਣ ਦੀ ਸ਼ੁਰੂਆਤ ਕਰਨੀ ਚਾਹੀਦੀ ਸੀ। ਵਾਟ ਵਾਜ਼ ਦ ਰਿਐਕਸ਼ਨ ਆਫ ਦ ਕੋਰਟ? ਜਸਵੰਤ ਸਿੰਘ ਖਾਲੜਾ ਖੁਦ ਇਸ ਦਾ ਮੈਸੇਜ ਦਿੰਦੇ। ਇਹ ਸ਼ਮਸ਼ਾਨ ਘਾਟ 'ਚ ਤੁਸੀਂ ਕਦੋਂ ਸਾੜਿਆ ਸੀ? ਕਿਉਂਕਿ ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ, ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੇ ਕੱਪੜੇ ਉਦੋਂ ਤੱਕ ਸਾਂਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਸ ਕਲੇਮ ਨਾ ਕਰੇ। ਪਰ ਉਹ ਦੇਸ਼ ਜੋ ਸਭ ਤੋਂ ਵੱਡੀ ਜਮਹੂਰੀਅਤ ਤੇ ਨਿਆਂ ਪਸੰਦ ਕਹਾਉਂਦਾ ਹੈ, ਉਸ ਦੇ ਹਾਈ ਕੋਰਟ ਨੇ ਸਾਨੂੰ ਕਿਹਾ ਕਿ ਇੰਜ ਕਰੋ, ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਤਾਂ ਬਣਦੀ ਨਹੀਂ, ਇਹਦੇ ਨਾਲ ਬਹੁਤ ਵੱਡਾ ਮਸਲਾ ਖੜਾ ਹੁੰਦਾ ਹੈ। ਤੁਸੀਂ ਹਰੇਕ ਪਰਿਵਾਰ ਨੂੰ ਜਿਨ੍ਹਾਂ ਦੀ ਲਾਸ਼ ਹੈ ਭੇਜ ਦਿਓ, ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ। ਕਾਨੂੰਨ ਨਾਲ ਮਖੌਲ ਕੀਤਾ ਗਿਆ ਹੈ, ਇੱਕ ਕੌਮ ਨਾਲ ਮਖੌਲ ਕੀਤਾ ਗਿਆ ਹੈ ਤੇ ਉਹਨਾਂ ਲੋਕਾਂ ਨਾਲ ਮਖੌਲ ਕੀਤਾ ਗਿਆ ਹੈ ਜਿਹੜੇ ਹੋਰ ਕੁਝ ਨਹੀਂ ਮੰਗਦੇ, ਸਿਰਫ ਡੈਥ ਸਰਟੀਫਿਕੇਟ ਹੀ ਮੰਗਦੇ ਸੀ। ਅਗਰ ਸਾਨੂੰ ਬੋਲਣ ਦੀ ਇੰਨੀ ਆਜ਼ਾਦੀ ਹੈ ਇਸ ਸਿਸਟਮ ਦੇ ਅੰਦਰ, ਕਿਉਂ ਜਸਵੰਤ ਸਿੰਘ ਖਾਲੜਾ ਨੂੰ ਇਹ ਕਹਿਣਾ ਪਿਆ ਕਿ ਸਾਨੂੰ ਈਵਨ ਆਊਟਸਾਈਡ ਕੰਟਰੀ ਕੰਟਰੋਲ ਕੀਤਾ ਜਾਂਦਾ ਹੈ ਫਰੋਮ ਦਿੱਲੀ? ਦੂਸਰਾ ਅਧਿਕਾਰ ਹੁੰਦਾ ਹੈ ਹਰ ਬੰਦੇ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ। ਇੱਥੇ ਰਹਿੰਦਿਆਂ ਉੱਥੋਂ ਦੀਆਂ ਪਾਬੰਦੀਆਂ ਸਾਡਾ ਪਿੱਛਾ ਕਰਦੀਆਂ ਨੇ। ਦੱਸਿਆ ਗਿਆ ਹੈ ਕਿ ਡਾਕਟਰ ਅਮਰਜੀਤ ਸਿੰਘ ਦੇ ਬੋਲਣ ਬਾਰੇ ਉੱਥੋਂ ਦੀ ਸਰਕਾਰ ਜਾਂ ਉੱਥੋਂ ਦੀ ਸਰਕਾਰ ਦੇ ਬੰਦਿਆਂ ਦੇ ਹਦਾਇਤਾਂ ਤੇ ਇੱਥੇ ਕਿਹਾ ਗਿਆ ਹੈ ਕਿ ਉਹ ਇੱਥੇ ਬੋਲਣ ਜਾਂ ਨਾ ਬੋਲਣ ਇਹਦੇ ਬਾਰੇ ਦੱਸਿਆ ਜਾਵੇ। ਫਰਦਰ ਸਵਾਲ ਇਹ ਹੈ ਕਿ ਕੀ ਉਹ ਕੰਟਰੋਲਿੰਗ ਚੇਂਜ ਹੋ ਗਈ ਹੈ ਜਾਂ ਇਟ ਹੈਜ਼ ਗੋਨ ਵਰਸ? ਇਟ ਇਜ਼ ਨਾਟ ਜਸਟ ਫਿਊ ਪੀਪਲ, ਸਿਸਟਮ ਹੀ ਤੁਹਾਨੂੰ ਤੁਹਾਡਾ ਰਿਲੀਜਨ ਡਿਨਾਈ ਕਰ ਦਿੰਦਾ ਹੈ। ਕੀ ਉਹ ਸਿਸਟਮ ਚੇਂਜ ਹੋ ਗਿਆ? ਉਸਨੇ ਸਾਨੂੰ ਸਾਡੀ ਰਿਲੀਜੀਅਸ ਫਰੀडम ਦੇ ਦਿੱਤੀ ਹੈ। ਮੈਂ ਕਹਿੰਦਾ ਤੁਹਾਡੇ ਹਰ ਇੱਕ ਦੇ ਨਾਲ ਭਾਰਤੀ ਰਾਜ ਮਨੁੱਖੀ ਅਧਿਕਾਰਾਂ ਦੇ ਪੱਖ ਤੇ ਧੱਕਾ ਕਰਦਾ ਹੈ। ਧੱਕਾ ਕਿਵੇਂ ਹੁੰਦਾ ਹੈ? ਤੁਸੀਂ ਆਪਣੇ ਪੁੱਤਰ ਧੀਆਂ ਦੀ ਸ਼ਾਦੀ ਕਰਨ ਲਈ ਪੰਜਾਬ 'ਚ ਜਾਂਦੇ ਜੇ, ਤੁਸੀਂ ਉੱਥੇ ਜਦੋਂ ਆਪਣੇ ਬੱਚਿਆਂ ਦੇ ਵਿਆਹ ਦਾ ਸਰਟੀਫਿਕੇਟ ਲਿਆਉਂਦੇ ਜੇ, ਤੁਹਾਨੂੰ ਜ਼ਰੂਰੀ ਹੁੰਦਾ ਹੈ ਤਾਂ ਕਚਹਿਰੀ 'ਚ ਖਲੋ ਕੇ ਕੀ ਕਹਿੰਦੇ ਜੇ? ਕਦੀ ਸੋਚਿਆ? ਤੁਸੀਂ ਹਿੰਦੂ ਮੈਰਿਜ ਐਕਟ ਦੇ ਮੁਤਾਬਕ ਸਾਰੇ ਸਰਟੀਫਿਕੇਟ ਕੱਛ 'ਚ ਮਾਰ ਕੇ ਲਿਆਉਂਦੇ ਜੇ। Overall, Jaswant Singh Khalda was exposing the cruel system ਜਿਹੜਾ ਸਾਨੂੰ ਸਾਡੀ ਰਿਲੀਜੀਅਸ ਫਰੀडम ਨਹੀਂ ਦਿੰਦਾ, ਜਿਹੜਾ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ ਦਿੰਦਾ, ਜਿਹੜਾ ਸਾਨੂੰ inhumane treatment ਦਿੰਦਾ। Nothing has changed, situation has gone worse. ਇਹ ਮੂਵੀ ਉਸ ਇਨਜਸਟਿਸ ਨੂੰ ਕੁਝ ਪੁਲਿਸ ਅਫੀਸ਼ੀਅਲਸ ਦੇ ਇਨਜਸਟਿਸ ਤੱਕ ਸੀਮਤ ਕਰਨ ਦੀ ਇੱਕ ਕੋਸ਼ਿਸ਼ ਹੈ। We need to understand this. ਜਦੋਂ ਸਿਸਟਮ
ਖਿਲਾਫ ਹੋਏ, ਜਸਟਿਸ ਕੈਨੋਟ ਬੀ ਸਰਵਡ। ਸਾਨੂੰ ਇਸ ਸਿਸਟਮ ਤੋਂ ਆਜ਼ਾਦ ਹੋਣਾ ਪਏਗਾ। ਦੈਟ ਇਜ਼ ਦ ਮਿਨੀਮਮ ਰਿਕੁਆਇਰਮੈਂਟ। ਔਰ ਇਹ ਮੈਸੇਜ ਮੇਰਾ ਨਹੀਂ, ਇਹ ਮੈਸੇਜ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਹੈ। ਕਿ ਐ ਦੁਨੀਆ ਵਾਲਿਓ, ਤੁਸਾਂ ਸਾਨੂੰ ਅੱਤਵਾਦੀ ਆਖਿਆ, ਤੁਸਾਂ ਸਾਨੂੰ ਫਿਰਕਾ ਪ੍ਰਸਤ ਆਖਿਆ, ਪਰ ਜਿਨ੍ਹਾਂ ਨੂੰ ਤੁਸਾਂ ਅਮਨ ਦੇ ਮਸੀਹੇ ਆਖਿਆ ਸੀ, ਜਿਨ੍ਹਾਂ ਨੂੰ ਤੁਸਾਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ, ਉਹਨਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਰ ਅੱਤਵਾਦੀ ਕੌਣ ਹੈ ਤੇ ਸੱਤਵਾਦੀ ਕੌਣ ਹੈ। ਇੱਕ ਹਨੇਰਾ ਪੂਰੇ ਜ਼ੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਹੈ। ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਹੈ ਤੇ ਅਰਦਾਸ ਕਰਦਾ ਕਿ ਸਤਿਗੁਰੂ ਇਸ ਜੋਤ ਨੂੰ ਜਗਦੀ ਰੱਖੇ।